ਤੇ ਅੱਜ ਅਸੀਂ ਤੁਹਾਨੂੰ ਉਸ ਚੀਜ਼ ਦੇ ਬਾਰੇ ਦੱਸਾਂਗੇ ਜਿਹਦੇ ਵਾਸਤੇ ਅਸੀਂ ਆਪਣੀ ਨਵੀਂ ਸੀਰੀਜ਼ ਸ਼ੁਰੂ ਕੀਤੀ ਸੀਗੀ, ਜਿਹਦਾ ਆਪਾਂ ਨਾਮ ਰੱਖਿਆ ਸੀਗਾ ਲਹਿੰਦੇ ਪੰਜਾਬ ਦੇ ਕੁਝ ਖਾਸ ਰਾਜ਼ ਜਿਹੜੇ ਆ ਜਿਹੜੀ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਸੀਗੇ। ਸਭ ਤੋਂ ਪਹਿਲਾ ਐਪੀਸੋਡ ਜਿਹੜਾ ਹੈਗਾ ਵਾ ਉਹ ਇੱਕ ਐਸੇ ਪੁਰਾਣੇ ਤੇ ਕਦੀਮ ਚੀਜ਼ ਦੇ ਉੱਤੇ ਆ ਜਿਹੜੀ ਮੇਰੇ ਸੁਣਨੇ ਚ ਆਇਆ ਕਿ ਸਾਡੇ ਦਾਦਾ ਤੇ ਦਾਦਾ ਦੇ ਦੌਰ ਦੀ ਆ, ਤੇ ਹੁਣ ਅਸੀਂ ਤੁਹਾਨੂੰ ਉਹਦਾ ਕੋਈ ਫੇਸ ਥੋੜਾ ਜਿਹਾ ਰਿਵੀਲ ਕਰਾਉਂਦੇ ਆ ਤੇ ਤੁਹਾਨੂੰ ਉਹਦੇ ਬਾਰੇ ਦੱਸਦੇ ਆ। ਸਲਾਮ ਅਲੈਕੁਮ, ਚੜ੍ਹਦੇ ਤਾਂ ਲਹਿੰਦੇ ਪੰਜਾਬ ਵਾਲੇ। ਉਮੀਦ ਕਰਦਾ ਮੇਰੇ ਸਾਰੇ ਮਿੱਠੇ ਜਿਹੇ ਭਰਾ ਖਰੀਅਤ ਨਾਲ ਹੋਣਗੇ। ਤੇ ਅੱਜ ਦਾ ਵਲੋਗ ਜਿਹੜਾ ਹੈ ਬਹੁਤ ਹੀ ਸਪੈਸ਼ਲ ਹੋਣ ਵਾਲਾ। ਉਹ ਕਿਸੇ ਖੂਬ ਬੰਦੇ ਨੇ ਕਿਹਾ ਸੀਗਾ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਕਿ ਮਾਹੀ ਤੁਰ ਕਿੱਥੇ ਮਰ ਗਿਆ। ਆਸਾਨਾ ਵੀ ਉਹੀ ਕੰਮ ਹੋਇਆ। ਆ ਬੰਦਾ ਇੱਕ ਸ਼ੈਤਾਨ ਜਿਹਾ ਸੀਗਾ ਨੇ ਮੈਨੂੰ ਧੱਕਾ ਦਿੱਤਾ। ਮੈਂ ਚੰਗਾ ਭਲਾ ਵਲੋਗ ਬਣਾਉਣ ਆਇਆ ਸੀ, ਦੇਖੋ ਮੇਰਾ ਕੀ ਹਾਲ ਕਰ ਛੱਡਿਆ ਇਹਨੇ। ਕੋਈ ਨਹੀਂ, ਅਸੀਂ ਆਪਣਾ ਵਲੋਗ ਬਣਾਵਾਂਗੇ। ਜੀ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਸੀਗਾ, ਬਲਕਿ ਸੁਣਦਾ ਆ ਰਿਹਾ ਸੀਗਾ ਆਪਣੇ ਬਜ਼ੁਰਗਾਂ ਤੋਂ ਕਿ ਜਿਹੜਾ ਨਾ ਮਤਲਬ ਮੇਰੀ ਹੋਸ਼ ਤੋਂ ਪਹਿਲੇ ਦਾ ਇਹ ਜਿਹੜਾ ਨਾ ਆਪਣੇ ਕੋਲ ਹਿਡਨ ਜੈਮ ਜਿਹੜਾ ਵਾ ਆਪਣੇ ਕੋਲ ਸੀਗਾ, ਤੇ ਹੁਣ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਦੇ ਆ। ਤੇ ਆਜੋ ਫਿਰ ਤੇ ਲਿਓ ਜੀ, ਹੁਣ ਤੁਹਾਨੂੰ ਵਿਖਾਉਂਦੇ ਆ ਆਪਾਂ ਜਿਹਦੇ ਬਾਰੇ ਗੱਲ ਕਰ ਰਹੇ ਸੀਗੇ। ਤੇ ਆਪਾਂ ਗੱਲ ਕਰ ਰਹੇ ਸੀਗੇ ਆਪਣੇ ਕਦੀਮ ਤੇ ਪੁਰਾਣੇ ਦਰਖਤ। ਆਪਣਾ ਬੇਸਿਕਲੀ ਆ ਜਾਮਨ ਦਾ ਦਰਖਤ ਜਿਹੜਾ ਵਾ। ਅੱਛਾ, ਤੇ ਸ਼ਹਿਰੀ ਭਾਈ ਇਹ ਕਿੰਨੇ ਕੁ ਸਾਲ ਪੁਰਾਣਾ ਹੈ? ਕੀ ਹਿਸਾਬ ਕਿਤਾਬ ਇਹਦਾ? ਇਹ ਚੋਈ ਸਾਹਿਬ ਜਿਹੜਾ ਇਹ ਜਾਮਨ ਦਾ ਦਰਖਤ ਆ ਨਾ, ਇਹ ਘੱਟੋ ਘੱਟ ਵੀ ਕੋਈ 25 ਤੋਂ 30 ਸਾਲ ਦੇ ਕਰੀਬ ਪੁਰਾਣਾ ਹੈ ਇਹ, ਮੇਰੇ ਅੰਦਾਜ਼ ਦੇ ਮੁਤਾਬਕ। ਅੱਛਾ, ਮੈਂ ਆਪਣੇ ਦਾਦੇ ਤੋਂ ਆਪਣੇ ਬਜ਼ੁਰਗਾਂ ਤੋਂ ਮੈਂ ਸੁਣਦਾ ਆ ਰਿਹਾ ਵਾਂ ਕਿ ਮੇਰੇ ਹੋਸ਼ ਤੋਂ ਪਹਿਲੇ, ਆਪਣੇ ਹੋਸ਼ ਤੋਂ ਪਹਿਲੇ ਦਾ ਇਹ ਜਿਹੜਾ ਨਾ ਕਾਇਮਸ਼ੁਦਾ ਤੇ ਲਗਾਇਆ ਹੋਇਆ। ਇਹ ਮੇਰੇ ਪਰਦਾਦਾ ਸਾਹਿਬ ਨੇ ਲਗਾਇਆ ਸੀਗਾ ਮਾਸ਼ਾਅੱਲਾ ਜਾਮਨ ਦੇ ਦਰਖਤ। ਆਪਣੇ ਫਾਰਮ ਦੇ ਉੱਤੇ ਮਾਸ਼ਾਅੱਲਾ ਘੱਟੋ ਘੱਟ ਕੋਈ 20 ਤੋਂ 25 ਜਾਮਣਾ ਹੈਗੀਆਂ ਵਾ, ਤੇ ਜਿਨ੍ਹਾਂ ਨੂੰ ਮਾਸ਼ਾਅੱਲਾ ਦੇਸੀ ਤੇ ਫਾਰਮੀ ਮਿਕਸ ਜਾਮਣਾ ਵਾ ਬੇਸਿਕਲੀ। ਤੇ ਜਿਹੜੀ ਆਹ ਜਿਹੜੀ ਜਾਮਨ ਜਿਹਦੇ ਕੋਲ ਆਪਾਂ ਖੜੇ ਆ ਇਸ ਟਾਈਮ, ਇਹ ਹੈਗੀ ਆ ਤਕਰੀਬਨ ਦੇਸੀ ਜਾਮਨ, ਫੁੱਲ ਦੇਸੀ ਜਿਹਨੂੰ ਕਹਿੰਦੇ ਆ, ਹਾਈਬ੍ਰਿਡ ਨਹੀਂ ਹੈਗੀ। ਹਾਈਬ੍ਰਿਡ ਜਿਹੜੀ ਆਪਣੀ ਉਹ ਅੱਗੇ ਲੱਗੇ, ਜਿਹੜੀ ਅਸੀਂ ਤੁਹਾਨੂੰ ਪਿਛਲੇ ਵਲੋਗਾਂ ਦੇ ਵਿੱਚ ਦਿਖਾਉਂਦੇ ਆਏ ਆ। ਦੇਖੋ ਜਰਾ ਮਾਸ਼ਾਅੱਲਾ ਕਿੱਡਾ ਮੋਟਾ ਹੈ ਇਹਦਾ ਜਿਹੜਾ ਤਣਾ ਵਾ, ਤੇ ਇਹਦੀਆਂ ਸ਼ਾਖਾ ਚੈੱਕ ਕਰੋ ਮਾਸ਼ਾਅੱਲਾ ਕਿੱਡੀਆਂ ਮੋਟੀਆਂ ਵਾ। ਤੇ ਸਿਆਣੇ ਕਹਿੰਦੇ ਆ, ਸਿਆਣੇ ਭਲਾ ਕੀ ਕਹਿੰਦੇ ਆ? ਸਿਆਣੇ ਕਹਿੰਦੇ ਆ ਕਿ ਜਿਹੜੀ ਜਾਮਨ ਹੁੰਦੀ ਨਾ, ਗਿੱਲੀ ਗੋਹਾ ਹੁੰਦੀ ਆ, ਸੁੱਕੀ ਲੋਹਾ ਹੁੰਦੀ ਆ। ਇਹਦਾ ਮਤਲਬ ਵੈਸੇ ਮੈਂ ਸਮਝਣ ਦੀ ਬੜੀ ਕੋਸ਼ਿਸ਼ ਕੀਤੀ ਤੇ ਉਹਦਾ ਮੈਂ ਨਤੀਜਾ ਇਹ ਕੱਢਿਆ ਕਿ ਜਦੋਂ ਗਰਮੀਆਂ ਹੁੰਦੀਆਂ ਨਾ, ਖਾਸ ਤੌਰ ਤੇ ਸੌਣ ਭਾਦੋ ਦਾ ਜਦੋਂ ਮੌਸਮ ਆਉਂਦਾ ਵਾ, ਇਹ ਜਿਹੜੀਆਂ ਨਾ ਕੱਚੀਆਂ ਹੋ ਜਾਂਦੀਆਂ, ਬਿਲਕੁਲ ਕੱਚੀਆਂ। ਇਸ ਲਈ ਆਪਾਂ ਆਪਣੇ ਫਾਰਮ ਦੇ ਵੀ ਕਿਸੇ ਬੰਦੇ ਨੂੰ ਉੱਪਰ ਨੇ ਜਾਣ ਦੀ ਨਾ ਇਜਾਜ਼ਤ ਨਹੀਂ ਦੇਈਦੀ, ਕਿਉਂਕਿ ਖੁਦਾ ਨਾ ਖਾਸਤਾ ਅਗਰ ਕੋਈ ਡਾਣਾ ਟੁੱਟੇ ਜਾਂ ਕੋਈ ਟਾਹਣੀ ਟੁੱਟ ਜਾਵੇ, ਉਹਦਾ ਤਾਂ ਨੁਕਸਾਨ ਹੋਣਾ ਹੀ ਹੋਣਾ, ਨਾਲ ਆਪਣਾ ਫ੍ਰੀ ਦਾ ਹੋ ਜਾਣਾ ਵਾ। ਤੇ ਇਸ ਲਈ ਆਪਾਂ ਕਿਸੇ ਨੂੰ ਇਜਾਜ਼ਤ ਨਹੀਂ ਦੇਈਦੀ ਹੈਗੀ। ਇਸ ਲਈ ਇਹਨੂੰ ਨਾ ਇਹਦੇ ਉੱਤੇ ਸੌਣ ਭਾਦੋ, ਮਤਲਬ ਕਿ ਜੂਨ ਜੁਲਾਈ ਅਗਸਤ, ਇਹ 3 ਮਹੀਨੇ ਜਿਹੜੇ ਤਕਰੀਬਨ ਸੌਣ ਭਾਦੋ ਦੇ ਹੁੰਦੇ ਆ। ਜਿਹੜੇ ਪੰਜਾਬੀ ਮੇਰੇ ਭਰਾ ਨੂੰ ਵੇਖਦੇ ਆ ਉਹਨਾਂ ਨੂੰ ਸ਼ਾਇਦ ਪਹਿਲੇ ਪਤਾ ਹੋਵੇ, ਜਿੱਦਾਂ ਤਾਂ ਉਹਦੇ ਬਾਰੇ ਮੈਨੂੰ ਪਤਾ ਚੱਲਿਆ ਵਾ, ਹੁਣ ਮੈਂ ਤੁਹਾਨੂੰ ਦੱਸਦਾ ਵਾਂ। ਉਹ ਜਿੱਦਤ ਇਹ ਆ ਕਿ ਮੇਰੇ ਸੁਣਨੇ ਚ ਆਇਆ ਕਿ ਕਹਿੰਦੇ ਆ ਕਿ ਜਿਹੜੀ ਜਾਮਨ ਦੀ ਲੱਕੜੀ ਆ ਨਾ, ਮਜ਼ਮਾ ਸਾਹਿਬ, ਜਿਹੜੀ ਜਾਮਨ ਦੀ ਲੱਕੜੀ ਆ, ਇਹਨੂੰ ਅਗਰ ਉਹ ਕਹਿੰਦੇ ਇਹਦੀਆਂ ਡਾਲੀਆਂ ਜਿਹੜੀ ਸੁੱਕ ਹੁੰਦੀ ਆ, ਉਹਨੂੰ ਅਗਰ ਤੁਸੀਂ ਆਪਣੇ ਪਾਣੀ ਦੀ ਟੈਂਕੀ ਦੇ ਵਿੱਚ ਸਿੱਟ ਦਵੋ, ਜਾਂ ਮਤਲਬ ਪਾਣੀ ਦੀ ਟੈਂਕ ਹੋ ਗਿਆ, ਜਾਂ ਕੀ ਕਹਿੰਦੇ ਹੁੰਦੇ ਟੈਂਕੀਆਂ ਹੋ ਗਈਆਂ ਦੂਸਰੀਆਂ ਨੀਲੀਆਂ ਜਿਹੜੀਆਂ ਹੁੰਦੀਆਂ ਵਾ, ਡਰਮ ਜਿਹਨੂੰ ਕਹਿੰਦੇ ਪੰਜਾਬੀ ਵਿੱਚ, ਉਹ ਹੋ ਗਏ। ਅਗਰ ਤੁਸੀਂ ਉਹਨਾਂ ਨੂੰ ਉਹਦੇ ਵਿੱਚ ਸਿੱਟ ਦੋ ਨਾ, ਇਹ ਐਂਟੀ ਬੈਕਟੀਰੀਅਲ ਐਜ਼ ਇਟ ਇਜ਼ ਇਹ ਫੰਕਸ਼ਨ ਅਦਾ ਕਰਦੀ ਆ ਆਪਣਾ ਨਾ, ਠੀਕ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੀ ਸੀ ਇਹਦੇ ਫਾਇਦੇ ਜਿਹੜੇ ਹੈਗੇ ਆਪਣਾ ਇਨਸਾਨ ਦੇ ਜਿਸਮ ਵਾਸਤੇ, ਜਾਂ ਵੈਸੇ ਵੀ ਜਿਹੜੇ ਫਾਇਦੇ ਇਹਦੇ ਹੈਗੇ ਆ, ਵਿਟਾਮਿਨ ਸੀ ਹੋ ਗਿਆ ਜਾਂ ਵਿਟਾਮਿਨ ਬੀ ਵਗੈਰਾ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਆ, ਠੀਕ ਹੈ। ਇਸੇ ਤਰ੍ਹਾਂ ਇਹਦੀ ਜਿਹੜੀ ਆ ਇੱਕ ਚੀਜ਼ ਜਿਹੜੀ ਆ ਨਾ ਉਹ ਕੀਮਤੀ ਆ। ਹੁਣ ਮਿਸਾਲ ਦੇ ਤੌਰ ਤੇ ਜਿਹੜੇ ਇਹਦੇ ਪੱਤੇ ਆ, ਮਤਲਬ ਮੈਂ ਦਿਖਾਓ ਜਰਾ ਆਪਣੇ ਵੀਵਰ ਨੂੰ, ਜਿਹੜੇ ਇਹਦੇ ਪੱਤੇ ਆ, ਕਈ ਲੋਕ ਇਹਦੇ ਜਿਹੜੇ ਨਾ ਇਹਦਾ ਸਫੂਬ ਬਣਾਉਂਦੇ ਆ, ਉਹ ਸ਼ੂਗਰ ਦੇ ਮਰੀਜ਼ ਜਿਹੜੇ ਉਹ ਵੀ ਇਸਤੇਮਾਲ ਕਰਦੇ। ਜਾਮਨ ਦੀ ਜਿਹੜੀ ਗੁਟਲੀ ਹੁੰਦੀ ਆ ਉਹਦਾ ਵੀ ਇਸਤੇਮਾਲ ਕਰਦੇ ਆ, ਉਹਨੂੰ ਵੀ ਪੀਂਦੇ ਆ, ਸ਼ੂਗਰ ਵਾਸਤੇ ਇਸਤੇਮਾਲ ਕਰਦੇ ਆ। ਕਈ ਜਾਨਵਰਾਂ ਵਾਸਤੇ ਵੀ ਇਸਤੇਮਾਲ ਹੁੰਦੇ ਆ, ਜਿੱਦਾਂ ਬੱਕਰੀਆਂ, ਅਗਰ ਬੱਕਰੀਆਂ ਨੂੰ ਪੇਟ ਦਾ ਕੋਈ ਮਸਲਾ ਹੋ ਜਾਵੇ, ਉਹ ਸਿਆਣੇ ਕਹਿੰਦੇ ਜਿਹੜੀਆਂ ਨਵੀਆਂ ਕੁੰਬਲੀਆਂ ਹੁੰਦੀਆਂ ਨਾ, ਮਤਲਬ ਨਵੇਂ ਪੱਤੇ ਜਿਹੜੇ ਮਜ਼ਮ ਸਾਹਿਬ ਉੱਗਦੇ ਆ, ਲੱਗਦੇ ਆ ਦਰਖਤ ਨੂੰ, ਅਗਰ ਉਹ ਉਹਨਾਂ ਨੂੰ ਚਰਾਈਏ ਨਾ, ਉਹਦੇ ਨਾਲ ਉਹਨਾਂ ਨੂੰ ਫਰਕ ਪੈ ਜਾਣਾ ਤੇ ਬੜੀ ਛੇਤੀ ਉਹ ਰਿਕਵਰ ਕਰ ਜਾਂਦੇ ਆ ਜਾਨਵਰ ਜਿਹੜੇ। ਉਹਨਾਂ ਦਾ ਨਿਜ਼ਾਮੇ ਹਾਜ਼ਮ ਜਿਹੜਾ ਵਾ, ਹਾਜ਼ਮੇ ਦਾ ਨਿਜ਼ਾਮ ਜਿਹੜਾ ਉਹ ਬਿਹਤਰ ਹੋ ਜਾਂਦਾ ਵਾ। ਇਸੇ ਤਰ੍ਹਾਂ ਅਗਰ ਇਨਸਾਨ ਜਿਹੜੇ ਉਹ ਵੀ ਇਸਤੇਮਾਲ ਕਰ ਲੈਣ ਤਾਂ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ। ਅੱਛਾ, ਤੇ ਭਾਈ ਇੱਕ ਹੋਰ ਸਵਾਲ ਆਪਣੇ ਜਿਹੜੇ ਆ ਦੇਖਣ ਵਾਲੇ ਆਪਾਂ ਨੂੰ ਪਸੰਦ ਕਰਦੇ, ਆਪਣੀ ਵੀਡੀਓ ਲਾਈਕ ਸ਼ੇਅਰ ਕਰਦੇ, ਉਹ ਪੁੱਛ ਰਹੇ ਆ ਵੀ ਜਾਮਣਾ ਦਿਖਾਉਂਦੇ ਹੀ ਰਹਿੰਦੇ, ਖਿਲਾਉਂਦੇ ਨਹੀਂ ਆ ਕਿਸੇ ਨੂੰ। ਯਾਰ ਬਈ ਗੱਲ ਹੈਗੀ ਏਦਾਂ, ਮੈਂ ਪਹਿਲੇ ਵੀ ਆਪਣੀ ਵੀਡੀਓ ਦੇ ਵਿੱਚ ਪੈਗਾਮ ਦਿੱਤਾ ਸੀਗਾ, ਜਿਹੜੇ ਮੇਰੇ ਭਰਾ ਭਾਵੇਂ ਸਾਡੇ ਲਹਿੰਦੇ ਪੰਜਾਬ ਚੋਂ ਭਾਵੇਂ ਚੜ੍ਹਦੇ ਪੰਜਾਬ ਦੇ ਵਿੱਚੋਂ ਆ, ਅਗਰ ਉਹ ਜਾਮਣਾ ਖਾਣਾ ਚਾਹੁੰਦੇ ਆ ਤਾਂ ਉਹ ਆ ਜਾਣ। ਲੇਕਿਨ ਹੁਣ ਇਹਦਾ ਸੀਜ਼ਨ ਹੋ ਗਿਆ ਆਊਟ, ਕਿਉਂਕਿ ਇਹਦਾ ਸੀਜ਼ਨ ਬਹੁਤ ਸ਼ਾਰਟ ਜਿਹਾ ਹੁੰਦਾ। ਲੇਕਿਨ ਇਸ ਦਫਾ ਹੋਇਆ ਪਤਾ ਕੀ ਹੈ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਿਹਾ ਸੀਗਾ,
ਇਹ ਕਿ ਗਰਮੀ ਦੀ ਸ਼ਿੱਦਤ ਜਿਹੜੀ ਹੈ ਇੰਤਹਾ ਦੀ 49 ਟੈਂਪਰੇਚਰ ਮਤਲਬ 49 ਦੇ ਕਰੀਬ ਟੈਂਪਰੇਚਰ ਰਿਹਾ, ਜਿਹਦੀ ਵਜ੍ਹਾ ਤੋਂ ਜਿਹੜੀ ਜਾਮਨ ਹਰੀ ਸੀਗੀ ਮਤਲਬ ਏਡੀ ਸੀਗੀ, ਜਿਹੜੀ ਮੈਂ ਤੁਹਾਨੂੰ ਸ਼ਾਇਦ ਦਿਖਾਈ ਸੀ ਕੱਚਾ ਇੱਕ ਜਾਮਨ ਦਾ ਵਲੌਗ ਬਣਾਇਆ ਸੀਗਾ, ਉਹਦੇ 'ਚ ਮੈਂ ਤੁਹਾਨੂੰ ਵਿਖਾ ਰਿਹਾ ਸੀਗਾ ਕਿ ਉਹ ਜਿਹੜੀ ਜਾਮਨ ਕੱਚੀ ਸੀਗੀ ਉਹ ਉਹਦੀ ਬਰਾਊਨ ਰੰਗ ਦੀ ਹੋ ਗਈ, ਮਤਲਬ ਸੇਮ ਇਸ ਕਲਰ ਦੀ ਹੋ ਗਈ ਜਾਮਨ, ਤੇ ਜਿਹਦੀ ਵਜ੍ਹਾ ਤੋਂ ਇੱਕ ਨੁਕਸਾਨ ਕਾਫੀ ਜ਼ਿਆਦਾ ਹੋਇਆ। ਤੇ ਜੋ ਅੱਲਾਹ ਤਾਲਾ ਦੀ ਮਨਜ਼ੂਰੀ ਹੋਵੇ ਹੋਣਾ ਉਹੀ ਹੁੰਦਾ ਵਾ। ਤੇ ਜੀ ਇਨਸ਼ਾਅੱਲਾ ਟੈਨਸ਼ਨ ਨਾ ਲਵੋ, ਜਿਹੜੇ ਮੇਰੇ ਮਿੱਠੇ ਜਿਹੇ ਭਰਾ ਸਾਨੂੰ ਕਹਿੰਦੇ ਆ ਨਹੀਂ ਵੀ ਵੇਖਦੇ ਉਹਨਾਂ ਨੂੰ ਵੀ ਦਾਅਵਤ ਆ ਇਨਸ਼ਾਅੱਲਾ ਅਗਲੇ ਸਾਲ ਜਿਹੜਾ ਨਾ ਜ਼ਿੰਦਗੀ ਰਹੀ ਤੇ ਪਹਿਲੀ ਸਭ ਤੋਂ ਚੀਜ਼ ਜਿਹੜੀ ਹੁੰਦੀ ਹੈ, ਬਾਕੀ ਜੋ ਹੋਣਾ ਹੋ ਜਾਣਾ, ਠੀਕ ਹੈ। ਤੇ ਇਨਸ਼ਾਅੱਲਾ ਅਸੀਂ ਤੁਹਾਨੂੰ ਪਹਿਲੀ ਇਨਵੀਟੇਸ਼ਨ ਜਿਹੜੇ ਨਾ ਸੈਂਡ ਕਰ ਦੇਣੇ ਆ ਫੇਸਬੁੱਕ, ਇੰਸਟਾ, ਟਿਕਟੋਕ ਤੇ YouTube ਜਿਹੜਾ ਚੈਨਲ ਆ ਆਪਣਾ ਸ਼ਹਿਰੀ 392, ਉਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ, ਫੇਰ ਹੀ ਅਸੀਂ ਤੁਹਾਨੂੰ ਇਨਵੀਟੇਸ਼ਨ ਭੇਜਣਾ, ਉਂਝ ਨਹੀਂ ਭੇਜਣਾ ਹੈਗਾ। ਚਲੋ ਉਂਝ ਵੀ ਭੇਜ ਦਾਂਗੇ, ਕੋਈ ਮਸਲਾ ਨਹੀਂ ਹੈਗਾ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਇਹ ਸੀਰੀਜ਼ ਜਿਹੜੀ ਅਸੀਂ ਆਪਣੀ ਸਟਾਰਟ ਕੀਤੀ ਹੈ ਨਵੀਂ, ਆਪਣੇ ਪੰਜਾਬ ਨੂੰ ਵਿਖਾਵਾਂਗੇ ਇਨਸ਼ਾਅੱਲਾ, ਅਗਰ ਤੁਸੀਂ ਵੀ ਇਹਦਾ ਹਿੱਸਾ ਬਣਨਾ ਚਾਹੁੰਦੇ ਆ ਤਾਂ ਸ਼ਹਿਰੀ 392 YouTube ਚੈਨਲ, ਫੇਸਬੁੱਕ ਚੈਨਲ ਤੇ ਫੇਸਬੁੱਕ ਪ੍ਰੋਫਾਈਲ ਪੇਜ ਤੇ ਟਿਕਟੋਕ ਜਿਹੜਾ ਆਪਣਾ ਉਹਦੇ ਉੱਤੇ, ਤੇ ਇੱਕ ਹੋਰ ਚੀਜ਼ ਭਲਾ ਕੀ ਕਹਿੰਦੇ ਉਹਨੂੰ, ਔਰ ਸੱਚ ਇੰਸਟਾਗ੍ਰਾਮ ਜਿਹੜੀ ਆ ਉਹ ਤੇ ਵੀ ਸਾਨੂੰ ਕੋਲੋਂ ਫੋਲੋ, ਲਾਈਕ, ਸਬਸਕ੍ਰਾਈਬ, ਕਮੈਂਟ ਆਪਣੇ ਦੋਸਤਾਂ ਨੂੰ ਜ਼ਿਆਦਾ ਸ਼ੇਅਰ ਕਰਨਾ ਵਾ। ਇਨਸ਼ਾਅੱਲਾ ਅਸੀਂ ਤੁਹਾਨੂੰ ਅੱਛੀ ਤੋਂ ਅੱਛੀ ਇਨਫੋਰਮੇਟਿਵ ਜਿਹੜੀ ਵੀਡੀਓ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ, ਜਿਹੜੀ ਆਪਣੇ ਪੰਜਾਬ ਦੇ ਰਿਲੇਟਿਡ ਹੋਏਗੀ। ਇਨਸ਼ਾਅੱਲਾ ਅਗਲਾ ਵਲੌਗ ਜਿਹੜਾ ਹੋਏਗਾ ਉਹ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਜਿਹੜਾ ਅਸੀਂ ਤੁਹਾਨੂੰ ਵਿਖਾਵਾਂਗੇ। ਉਹ ਤਾਂ ਸਾਡੇ ਚੈਨਲ ਨੂੰ ਕਰੋ ਲਾਈਕ, ਸਬਸਕ੍ਰਾਈਬ, ਕਮੈਂਟ। ਜਜ਼ਾਕੱਲਾ, ਹਸਨ ਅਲ ਜਜ਼ਾ, ਅੱਲਾਹ।